ਜ਼ੁਲਮ ਇਕੱਲੇ ਇੱਕ ਲੈਵਲ ਤੇ ਨਹੀਂ ਹੈ। ਅਸੀਂ ਵਾਟਰ ਐਜ਼ ਏ ਵੈਪਨ ਦੇਖਿਆ, ਅਸੀਂ ਫੇਕ ਐਨਕਾਊਂਟਰਸ ਦਾ ਦੇਖ ਰਹੇ ਹਾਂ, ਇਕਨੋਮਿਕਲ ਤਬਾਹੀ ਦੇਖ ਰਹੇ ਹਾਂ, ਕਿਵੇਂ ਹੁਣ ਬਈਆਂ ਦੀਆਂ ਬੱਸਾਂ ਭਰ ਕੇ ਲੁਧਿਆਣਾ ਜਲੰਧਰ ਦੂਜੇ ਤੀਜੇ ਆ ਰਹੀਆਂ, ਪਤਾ ਨਹੀਂ ਇਹਨਾਂ ਨੇ ਫਰਦਰ ਕੀ ਕਰਨਾ। ਹੁਣ ਸਾਨੂੰ ਇਹ ਕੁਝ ਨਜ਼ਰ ਨਾ ਆਏ ਤੇ ਅਸੀਂ ਕਹੀਏ ਜੀ ਸਰਬੱਤ ਦਾ ਭਲਾ। ਭਾਈ ਸਰਬੱਤ ਦਾ ਭਲਾ ਤਾਂ ਐਂਡ 'ਚ ਜਾ ਕੇ ਅਸੀਂ ਮੰਗਿਆ, ਖਾਲਸਾ ਨਹੀਂ ਹੈ। ਜੇ ਖਾਲਸੇ ਦੀ ਹੋਂਦ ਜਾਂ ਖਾਲਸੇ ਦਾ ਬੋਲਬਾਲਾ ਨਹੀਂ ਹੈ ਤੇ ਸਰਬੱਤ ਦਾ ਭਲਾ ਕਿਵੇਂ ਕਰੋਗੇ ਜੀ? ਅੱਜ ਤਾਂ ਤੁਸੀਂ ਮੁਥਾਜੀ ਚੋਂ ਤੁਹਾਡੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਸੈਂਕੜਿਆਂ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਨੇ, ਅਗਲੇ ਜੈਨੋਸਾਈਡ ਦੀ ਤਿਆਰੀ ਹੋ ਰਹੀ ਹੈ। ਤੁਹਾਡੀਆਂ ਜ਼ਮੀਨਾਂ ਖੋਹਣ ਦੇ ਲਈ ਇੱਕ ਤੋਂ ਬਾਅਦ ਇੱਕ, ਕਦੇ 3 ਖੇਤੀ ਕਾਨੂੰਨ, ਕਦੇ ਲੈਂਡ ਪੂਲਿੰਗ ਪਾਲਿਸੀ, ਔਰ ਫਿਰ ਤੁਹਾਡੀ ਇਸ ਵੇਲੇ 2000 ਪਿੰਡਾਂ ਨੂੰ ਜਿਹੜੀ ਲਗਭਗ 4 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਪਾਣੀ ਦੇ ਵਿੱਚ ਬਰਬਾਦ ਕੀਤੀ ਹੈ। पंथ की राखोगे तो ग्रंथ की रहेगी नाथ, पंथ ना रहा तो तेरा ग्रंथ कौन माने। ਉਹ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ ਨੇ ਤੇ ਤੁਸੀਂ ਜਿਹੜਾ ਉਹ ਸੈਲੀਬ੍ਰੇਸ਼ਨ 'ਚ ਲੱਗੋ ਤੇ ਭੰਗੜੇ ਤੇ ਗਿੱਧਿਆਂ ਦੇ ਤੇ ਉਹਦੇ ਨਾਲ ਜੋੜ ਕੇ ਮੇਲੇ ਕਰਾਓ। ਤੇ ਇਹ ਵੀ ਸਾਡੀ ਪ੍ਰਾਇੋਰਟੀ ਨਹੀਂ ਹੈ ਭਾਈ। ਜੇ ਹੁਣ ਤੁਰੇ ਹੋ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰ, ਜਿਸ ਤਰ੍ਹਾਂ ਕਿ ਆਪਾਂ ਲਗਾਤਾਰ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਅਨਾਉਂਸ ਕਰ ਰਹੇ ਸਨ ਕਿ ਜਿਹੜੇ WhatsApp ਤੇ ਉੱਪਰ ਜਿਹੜੇ ਆਪਣੇ ਵੀਡੀਓ ਜਿਹੜੀਆਂ ਹੈਗੀਆਂ ਨੇ ਪ੍ਰਦਰਸ਼ਕਾਂ ਦੀਆਂ ਜਾਂ ਉਹਨਾਂ ਦੇ ਜਿਹੜੇ ਕੋਈ ਵੀ ਸਵਾਲ ਨੇ ਉਹ ਆਪਾਂ ਲਵਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਆਪਾਂ ਇਹ ਆਪਣਾ ਸੈਸ਼ਨ ਸ਼ੁਰੂ ਕਰ ਰਹੇ ਹਾਂ ਔਰ ਸਾਡੇ ਕੋਲ ਜਿਹੜਾ ਨੰਬਰ ਹੈਗਾ WhatsApp ਦਾ, ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਜਿਹੜੇ ਸਵਾਲ ਨੇ 1 ਮਿੰਟ ਦੇ 1.5 ਮਿੰਟ ਦੀ ਜਿਹੜੀ ਵੀਡੀਓ ਹੈ ਉਸ ਵਿੱਚ ਆਪਣੇ ਤੁਸੀਂ ਬਿਆਨ ਕਰ ਸਕਦੇ ਹੋ। 5166191984 516 619 1984। ਸੋ ਅੱਜ ਸਾਡੇ ਕੋਲ ਸਿਡਨੀ ਆਸਟ੍ਰੇਲੀਆ ਤੋਂ ਸਰਦਾਰ ਜਤਿੰਦਰ ਸਿੰਘ ਜੀ ਦਾ ਸਵਾਲ ਵੀਡੀਓ ਰਾਹੀਂ ਸ਼ਾਮਲ ਆਪਾਂ ਕਰ ਰਹੇ ਹਾਂ ਆਇਆ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਆਪਣੀ ਟੈਕਨੀਕਲ ਟੀਮ ਨੂੰ ਕਹਿੰਦੇ ਹਾਂ ਕਿ ਇਸ ਵੀਡੀਓ ਨੂੰ ਜਿਹੜਾ ਪਲੇ ਕਰ ਦੇਣ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀ ਸੇਨਾ ਹੀ ਕਹਿ ਚੜਿਆ। ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਹਵਾਰਾ ਜੀ ਦੇ ਕੰਟੈਕਸਟ ਦੇ ਵਿੱਚ ਕੋਟ ਕਰ ਰਿਹਾ। ਅਸੀਂ ਜਾਣਦੇ ਹਾਂ ਭਾਈ ਸਾਹਿਬ ਦੀ ਮਾਤਾ ਜੀ ਬਜ਼ੁਰਗ ਨੇ ਔਰ ਭਾਈ ਹਵਾਰਾ ਦੀ ਰਿਹਾਈ ਨਹੀਂ ਹੋ ਪਾ ਰਹੀ ਪਿਓਰਲੀ ਪੋਲੀਟੀਕਲ ਰੀਜ਼ਨਸ ਕਰਕੇ। ਸੋ ਅਸੀਂ ਇਹ ਵੀ ਜਾਣਦੇ ਹਾਂ ਕਿ ਉਹਨਾਂ ਦੀ ਰਿਹਾਈ ਸਾਡੀ ਸੋਵਰਨਟੀ ਦੇ ਨਾਲ ਸਿੱਧਾ ਸੰਬੰਧ ਰੱਖਦੀ ਹੈ। ਸੋ ਸਵਾਲ ਇਹ ਹੈ ਕਿ ਜਿੱਥੇ ਸਾਰੀਆਂ ਹੀ ਤਰ੍ਹਾਂ ਦੀਆਂ ਸੇਵਾਵਾਂ ਮੁਬਾਰਕ ਨੇ, ਪਰ ਐਸੇ ਭਿਆਨਕ ਸਮੇਂ ਦੇ ਅੰਦਰ ਜੇ ਸਾਡੀ ਸੇਵਾ ਦੀ ਡਾਇਰੈਕਸ਼ਨ ਪੋਲੀਟੀਕਲ ਐਕਟਿਵਿਜ਼ਮ ਦੇ ਨਾਲ ਸੰਬੰਧ ਨਹੀਂ ਰੱਖਦੀ ਤੇ ਕੀ ਅਸੀਂ ਗੁਰੂ ਨਾਨਕ ਦੇ ਰਸਤੇ ਤੇ ਹਾਂ? ਔਰ ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਇਹ ਸਵਾਲ ਸਾਡੇ ਸਾਰਿਆਂ ਦੀ ਕਲੈਰਿਟੀ ਵਾਸਤੇ ਔਰ ਖਾਸ ਕਰਕੇ ਸਿੱਖ ਯੂਥ ਦੀ ਕਲੈਰਿਟੀ ਵਾਸਤੇ ਪੋਸਟ ਕਰ ਰਿਹਾ ਤਾਂ ਕਿ ਆਪ ਜੀ ਗੁਰਬਾਣੀ ਦੇ ਪਰਸਪੈਕਟਿਵ ਤੋਂ ਇਸ ਦਾ ਆਨਸਰ ਸਾਡੇ ਨਾਲ ਸ਼ੇਅਰ ਕਰ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵੀਰ ਜਤਿੰਦਰ ਸਿੰਘ ਜੀ ਦਾ ਸਵਾਲ ਹੈ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਇਆ ਹੈ WhatsApp ਦੀ ਜਿਹੜੀ ਵੀਡੀਓ ਤੇ ਸਾਨੂੰ ਮਿਲਿਆ। ਸੋ ਡਾਕਟਰ ਸਾਹਿਬ ਦੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਵੀਰ ਜਤਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ। ਇਹ ਬੜੇ ਪਿਆਰੇ ਨੌਜਵਾਨ ਨੇ, ਬੜੇ ਸੁਲਝੇ ਹੋਏ। ਸਾਡੀ ਸਿਡਨੀ ਵਿਜ਼ਿਟ ਦੇ ਵੇਲੇ 1 to 1 ਵੀ ਮਿਲੇ ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇਹਨਾਂ ਨੇ ਆਪਣਾ ਸਵਾਲ ਸ਼ੁਰੂ ਵੀ ਕੀਤਾ, ਇਹਨਾਂ ਦੀ ਆਵਾਜ਼ ਦੇ ਵਿੱਚ ਉਸ ਕਿਸਮ ਦਾ ਤਰੰਨਮ ਸੀ, ਇਵੇਂ ਲੱਗਾ ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਜਦੋਂ ਉਹ, ਕਿਉਂਕਿ ਲਹਿੰਦੇ ਪੰਜਾਬ 'ਚੋਂ ਆਇਆ, ਉਹਨਾਂ ਦੀ ਬੋਲੀ ਦੇ ਵਿੱਚ ਸਰਾਇਕੀ ਦਾ ਪੁੱਟ ਹੁੰਦਾ ਸੀ ਔਰ ਉਹਨਾਂ ਵਰਗਾ ਤਰੰਨਮ ਵੀ ਸੀ। ਔਰ ਸਵਾਲ ਵੀ ਇਹਨਾਂ ਦਾ ਬੜਾ ਵੈਲਿਡ ਹੈ ਕਿਉਂਕਿ ਇਹ ਅਕਸਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਕਿਸਮ ਦੀਆਂ ਡਿਬੇਟਸ ਹੁੰਦੀਆਂ ਨੇ ਕਿ ਭਾਈ ਕੀ ਅਸੀਂ ਜਿਹੜੇ ਸਾਨੂੰ ਕੁੱਟਦੇ ਨੇ ਹਿਮਾਚਲ ਵਾਲੇ
ਜਿਨ੍ਹਾਂ ਨੇ ਜੇ ਨਿਸ਼ਾਨ ਸਾਹਿਬ ਲੱਗਾ ਤੇ ਉਹ ਗੱਡੀਆਂ ਰੋਕ ਕੇ ਭੰਨੀਆਂ ਤੇ ਉੱਥੇ ਹੀ ਜਾ ਕੇ ਅਸੀਂ ਉਹਨਾਂ ਨੂੰ ਲੰਗਰ ਖਵਾ ਰਹੇ ਹੁੰਦੇ ਆ ਕਿ ਭਾਈ ਕੀ ਸਾਡੇ ਕੋਲ ਸਿਰਫ ਉਹ ਜਿਹੜਾ ਹੈ ਉਹ ਕੜਛੀ ਰਹਿ ਗਈ ਆ ਵਰਤਾਉਣ ਦੇ ਲਈ। ਔਰ ਮੈਂ ਤਾਂ ਕਈ ਵਾਰ ਇਹ ਲਾਈਟਰ ਵੇਂਜ ਕਿਹਾ ਵੀ, ਮੈਂ ਕਿਹਾ ਵੈਸੇ ਤਾਂ ਗੁਰੂ ਸਾਹਿਬ ਦਾ ਫਰਮਾਨ ਦੇਗ ਤੇਗ ਜਗ ਮੈਂ ਦਊ ਚਲੈ, ਅਸੀਂ ਦੇਗ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਹੈ। ਸੋ ਉਸ ਅੰਦਾਜ਼ 'ਚ ਉਹਨਾਂ ਨੇ ਬੜੇ ਜਿਹੜਾ ਕਰੰਟ ਚੈਲੰਜ ਹੈ ਸਾਡੇ ਸਾਹਮਣੇ, ਜ਼ਾਹਰ ਹੈ ਗੁਲਾਮੀ ਦੇ ਸੰਗਲ ਕੱਟਣ ਦੀ ਲਾਈਨ ਜਿਹੜੀ ਸਾਡੀ ਪ੍ਰਾਇੋਰਟੀ ਹੈ, ਪਰ ਅਸੀਂ ਕਿਵੇਂ ਆਪਣਾ ਜਿਹੜਾ ਡੀਫੋਕਸ ਹੋ ਜਾਂਦੇ ਹਾਂ ਇੱਕ ਤਾਂ ਦੂਸਰੇ ਮੁੱਦਿਆਂ ਦੇ ਉੱਤੇ। ਔਰ ਬਿਲਕੁਲ ਉਹਨਾਂ ਨੇ ਠੀਕ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਨਾਲ ਇਸ ਸਵਾਲ ਦੀ ਸ਼ੁਰੂਆਤ ਕੀਤੀ ਕਿ ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਹੁਣ ਗੱਲ ਅਸੀਂ 5.5 ਸਦੀਆਂ ਪਹਿਲਾਂ ਦੀ ਕਰ ਰਹੇ ਹਾਂ, 557ਵਾਂ ਵਰ੍ਹਾ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਦਾ। ਅੱਛਾ। ਔਰ ਜ਼ਾਹਰ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਉਦੋਂ ਦਿੱਲੀ ਤਖਤ ਦੇ ਉੱਤੇ ਲੋਧੀ ਪਠਾਣਾ ਦਾ ਰਾਜ ਹੈ। ਔਰ ਗੁਰੂ ਨਾਨਕ ਸਾਹਿਬ ਦੀ ਹਯਾਤੀ ਦੇ ਵੇਲੇ ਹੀ ਆਲਮੋਸਟ ਜਦੋਂ ਕਿ 56-57 ਸਾਲ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਹੈ, 1526 ਦੇ ਵਿੱਚ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਹੈ ਔਰ ਤੁਰਕ ਪਠਾਣਾ ਭਈ ਲੜਾਈ। ਇੱਕ ਪਾਸੇ ਪਠਾਨ ਜਿਹੜੇ ਦਿੱਲੀ ਤੇ ਕਾਬਜ਼ ਨੇ, ਇੱਕ ਪਾਸੇ ਤੁਰਕ ਨੇ ਕਿਉਂਕਿ ਬਾਬਰ ਦਾ ਓਰੀਜਨ ਤੁਰਕ ਹੈ। ਔਰ ਉਹਦੇ 'ਚ ਇੱਕ ਜ਼ੁਲਮ ਪਹਿਲਾਂ ਹੋ ਰਿਹਾ, ਉਸ ਦੇ ਉੱਤੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਜੋ ਚੱਲ ਰਿਹਾ ਸੀ ਸਿਸਟਮ ਉਸ ਦਾ ਜ਼ਿਕਰ ਕੀਤਾ। ਔਰ ਫਿਰ ਬਾਬਰ ਦੇ ਹਮਲੇ ਵੇਲੇ ਜੋ ਕੁਝ ਬਾਬਰ ਦੀਆਂ ਫੌਜਾਂ ਨੇ ਕੀਤਾ ਉਸ ਦੇ ਨਾਲ ਸੰਬੰਧਿਤ ਅਸੀਂ 5 ਗੁਰਬਾਣੀ ਦੇ ਸ਼ਬਦ ਰਾਗ ਤਿਲੰਗ ਔਰ ਦੂਸਰਿਆਂ ਦੇ ਵਿੱਚ ਅਕਸਰ ਵਿਚਾਰਦੇ ਹਾਂ। ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਜਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਜਾਂ ਮੁਸਲਮਾਨੀਆਂ ਪੜ੍ਹੇ ਕਤੀਬਾਂ, ਕਸ਼ਟ ਮੈਂ ਕਰੈ ਖੁਦਾਏ ਵੇ ਲਾ ਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਔਰਤਾਂ ਦੇ ਨਾਲ ਕੀ ਹੋ ਰਿਹਾ ਹੈ। ਅਗਜ਼ਨੀ ਜਿਹੜੀ ਹੈ ਉਹਨਾਂ ਨੇ ਜਿਹੜਾ ਬਿਜ ਮੰਦਰ ਜਿਹੜੇ ਨੇ ਉਹ ਨੇਸਤੋ ਨਾਬੂਦ ਕੀਤੇ, ਵੱਡੇ ਵੱਡੇ ਜਿਹੜੇ ਮਜ਼ਬੂਤ ਘਰ ਨੇ ਉਹ ਤਬਾਹ ਕੀਤੇ, ਅਗਜ਼ਨੀ ਔਰ ਬਰਬਾਦੀ ਇਸ ਸਾਰੇ ਦੇ ਉੱਤੇ। ਔਰ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਡਿਫਾਈਨ ਕੀਤਾ ਜਿਹਨੂੰ ਅਸੀਂ ਹਿਊਮਨ ਰਾਈਟਸ ਨੂੰ ਡਿਫਾਈਨ ਕਰਦੇ ਹਾਂ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗਿਆ ਖਸਮੈ ਸਾ ਪਰਸੋਈ। ਸਖਤਾ ਸ਼ਕਤੀਵਾਨ ਪਾਵਰਫੁਲ, ਕਿ ਜੋ ਇਹ ਦੋ ਧਿਰਾਂ ਦੋਵੇਂ ਤਾਕਤਵਰ ਨੇ ਆਪਸ ਦੇ ਵਿੱਚ ਘੁਲਦੀਆਂ ਨੇ, ਇੱਕ ਹਾਰ ਜਾਂਦੀ ਹੈ ਡਿੱਗ ਪੈਂਦੀ ਹੈ, ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ, ਕੋਈ ਰਿਗਰੈਟ ਨਹੀਂ, ਕੋਈ ਕੰਪਲੇਂਟ। ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕੋਈ ਰੋਸ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਜਾਂ ਇੰਨੀ ਪਾਵਰਫੁਲ ਹੈ ਤੇ ਦੂਸਰੇ ਨੂੰ ਇੱਜੜ ਬਣਾ ਦੇ ਔਰ ਉਹਦੇ ਉੱਤੇ ਝਪਟੇ, ਤਾਂ ਫਿਰ ਜਿਹੜਾ ਉਹਦਾ ਮਾਲਕ ਹੈ ਉਸ ਦੇ ਲਈ ਉਹ ਜਵਾਬਦੇਹੀ ਹੈ। ਸੋ ਇਹ ਜਦੋਂ ਅਸੀਂ ਇਸ ਵਰ੍ਹੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਨ ਵੀ ਮਨਾ ਰਹੇ ਹਾਂ, ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਨੂੰ ਕਿਵੇਂ ਹਿੰਦੂ ਤਵੀਆਂ ਨੇ ਆਪਣੇ ਫਾਇਦੇ ਦੇ ਵਿੱਚ ਇਸ ਨੂੰ ਕਨਵਰਟ ਕੀਤਾ ਹੈ। ਮੋਹਨ ਭਾਗਵਤ ਨੇ ਜਿਹੜਾ ਦੁਸਹਿਰੇ ਦੇ ਮੌਕੇ ਆਪਣਾ ਸੁਨੇਹਾ ਦਿੱਤਾ ਉੱਥੋਂ ਨਾਗਪੁਰ ਤੋਂ, ਸਾਰੇ ਚੈਨਲ ਉਹਨੂੰ ਕਵਰ ਕਰ ਰਹੇ ਨੇ ਔਰ ਉਹ ਬਿਗਨਿੰਗ 'ਚ ਹੀ ਕਰ ਰਿਹਾ ਕਿ ਜੀ ਅਸੀਂ ਜਿਹੜਾ ਉਹ ਕੱਲਾ ਸਾਡਾ ਇਹ 100 ਸਾਲਾ RSS ਦਾ ਸਥਾਪਤੀ ਨਾਲ ਸੰਬੰਧਿਤ ਸਮਾਗਮ ਹੀ ਨਹੀਂ ਨੇ, ਇਹ ਸਾਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਉਹਨਾਂ ਨੇ ਹਿੰਦ ਕੀ ਚਾਦਰ ਦੇ ਨਾਲ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਨਮਨ ਕਰਦੇ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਵੀ ਇੱਕ ਪਾਸੇ ਤਾਂ ਦੁਸ਼ਮਣ ਜਿਹੜੇ ਬੇਸਿਕ ਰਾਈਟਸ ਨੇ, ਹੁਣ ਗੁਰੂ ਨਾਨਕ ਪਾਤਸ਼ਾਹ ਨਾ ਮੁਗਲਾਂ ਦੀ ਤਰਫਦਾਰੀ ਕਰਦੇ ਨੇ ਨਾ ਤੁਰਕਾਂ ਦੀ ਕਰਦੇ ਨੇ। ਉਹਨਾਂ ਨੇ ਬਿਆਨ ਕੀਤਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੇ ਹਾਰਨਾ ਹੀ ਸੀ ਪਠਾਣਾ ਨੇ, ਕਿਉਂਕਿ ਇਹਨਾਂ ਨੇ ਤਾਂ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ। ਉਹਨਾਂ ਨੇ ਕਿਹਾ ਵੀ ਕੋਟੀ ਹੂੰ ਪੀਰ ਬਰਜ ਰਹਾਏ ਜਾਂ ਮੀਰ ਸੁਣਿਆ ਧਾਇਆ,
ਕਿ ਜਦੋਂ ਮੀਰ ਬਾਬਰ ਦੇ ਆਉਣ ਦੀ ਉਹਦੇ ਹਮਲੇ ਦੀ ਗੱਲ ਸੁਣੀ ਤਾਂ ਜਿਹੜੇ ਹਾਕਮ ਨੇ ਉਹਨਾਂ ਨੂੰ ਪੀਰਾਂ ਨੇ ਕਿਹਾ ਵੀ ਤੁਹਾਨੂੰ ਤਾਂ ਲੋੜ ਹੀ ਨਹੀਂ ਕੋਈ ਉਹਦੇ ਪ੍ਰਬੰਧ ਕਰਨ ਦੀ ਜਾਂ ਤਿਆਰੀ ਕਰਨ ਦੀ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਂ ਆਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਐਸੇ ਜਿਹੜੇ ਉਹ ਚਲੀਏ ਕੱਟਾਂਗੇ, ਅਸੀਂ ਇਵੇਂ ਕਰਾਂਗੇ ਕਿ ਜਿਹੜੇ ਮੁਗਲ ਨੇ ਉਹ ਅੰਨੇ ਹੋ ਜਾਣਗੇ। ਤਾਂ ਗੁਰੂ ਸਾਹਿਬ ਨੇ ਕਿਹਾ ਕੋਊ ਮੁਗਲ ਨਾ ਹੋਆ ਅੰਧਾ ਅੰਨਾ ਅੰਧਾ, ਕਿਸੇ ਕਿਨੇ ਨਾ ਪਰਚਾ ਲਾਇਓ ਕਿ ਵੀ ਕੋਈ ਵੀ ਅੰਨਾ ਕਿਨੇ ਹੋਣਾ ਸੀ। ਔਰ ਫਿਰ ਇਕੱਲਾ ਇਹੀ ਨਹੀਂ, ਈਵਨ ਕਿ ਮੁਕਾਬਲਤਨ ਉਹਨੂੰ ਤੁਬਕ ਚਲਾਈ ਇਹਨੂੰ ਹਸਤ ਚੜਾਈ। ਹਸਤ ਹਾਥੀ ਨੂੰ ਕਹਿੰਦੇ ਨੇ, ਇਹਨਾਂ ਦੀ ਫੌਜ ਪਠਾਣਾ ਦੀ ਹਾਥੀਆਂ ਦੇ ਉੱਤੇ ਸੀ। ਉਹਨਾਂ ਨੇ ਕਿਹਾ ਵੀ ਹਾਥੀ ਲੈ ਗਿਆ, ਉਹਨਾਂ ਨੇ ਤੁਬਕ ਤੋਪ। ਹੁਣ ਹਾਥੀਆਂ ਨੇ ਜਾਂ ਹਿਊਮਨ ਬੀਇੰਗ ਨੇ ਉਸ ਤੋਂ ਪਹਿਲਾਂ ਕਦੇ ਧਮਾਕੇ ਦੀ ਆਵਾਜ਼ ਹੀ ਨਹੀਂ ਸੀ ਸੁਣੀ ਹੋਈ, ਕਿਉਂਕਿ ਇਹ ਜਿਹੜਾ ਗਨ ਪਾਊਡਰ ਹੈ ਇਹ ਬਾਬਰ ਦੇ ਹੀ ਗ੍ਰੇਟ ਗ੍ਰੈਂਡਫਾਦਰ ਚੰਗੇਜ਼ ਖਾਨ ਨੇ ਚੀਨ ਚੋਂ, ਜਿੱਥੇ ਉਹ ਆਤਿਸ਼ਬਾਜ਼ੀ 'ਚ ਇਸਤੇਮਾਲ ਕਰਦੇ ਸੀ, ਉਹਦੇ ਚੋਂ ਬਣਾਇਆ। ਤੁਬਕ ਲੈ ਕੇ ਪਹਿਲੀ ਵਾਰ ਉਹ ਆਏ। ਇਹ ਵੀ ਗੱਲ ਸ਼ੋਅ ਕਰਦੀ ਹੈ ਵੀ ਜੇ ਤੁਹਾਡੇ ਕੋਲ ਬਰਾਬਰ ਦੇ ਹਥਿਆਰ ਨਹੀਂ ਨੇ ਤੇ ਜ਼ਾਹਰ ਹੈ ਵੀ ਜਿਹਦੇ ਕੋਲ ਬੈਟਰ ਹਥਿਆਰ ਹੈ ਉਹ ਜਿੱਤੇਗਾ। ਜੇ ਤੁਸੀਂ ਤਿਆਰੀ ਕਰਨ ਦੀ ਥਾਂ ਸੁਪਰਸਟੀਸ਼ਨ ਜਾਂ ਜੋ ਕੁਛ ਉਹ ਹਿੰਦੂ ਰਾਜੇ ਕਰਦੇ ਸੀ ਕਿ ਜੀ ਗਊਆਂ ਅੱਗੇ ਲਾਤੀਆਂ, ਮੰਦਰਾਂ 'ਚ ਪੂਜਾ, ਇਹ ਵੀ ਨਹੀਂ ਹੈ ਤੁਹਾਨੂੰ। ਹੁਣ ਜਦੋਂ ਅਸੀਂ ਜਿਹੜੀ ਗੱਲ ਵੀਰ ਜਤਿੰਦਰ ਸਿੰਘ ਹੋਰਾਂ ਨੇ ਕਹੀ, ਮੈਂ ਇਹਨੂੰ ਮਲਟੀ ਪ੍ਰੋਂਗ ਡਿਸਕਸ਼ਨ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਗੱਲ ਇਸ ਸਾਰੇ 'ਚੋਂ ਜੇ ਗੁਰਬਾਣੀ ਆਧਾਰਿਤ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਸਬਕ ਸਾਡੇ ਲਈ ਨਿਕਲਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਉੱਥੇ ਬੈਠੇ ਨੇ 800 ਸਾਲ ਤੋਂ ਮੁਗਲ ਬੈਠੇ ਹੋਏ, ਜਿਹੜੇ ਪਠਾਨ ਬੈਠੇ ਨੇ, ਉਹਨਾਂ ਤੋਂ ਪਹਿਲਾਂ ਮੁਹੰਮਦ ਗੌਰੀ ਹੈ, ਮਹਿਮੂਦ ਗਜ਼ਨਵੀ ਜਿਹੜਾ ਹੈ ਉਹ 10ਵੀਂ 11ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਆ ਜਾਂਦਾ ਹੈ। ਹੁਣ ਉਹ ਚੁੱਪ ਕਰਕੇ ਬੈਠੇ ਹੋਏ ਨੇ। ਈਵਨ ਜਿਹੜਾ 15ਵੀਂ 16ਵੀਂ ਸਦੀ ਦੇ ਵਿੱਚ ਹੀ ਗੋਸਵਾਮੀ ਤੁਲਸੀਦਾਸ ਰਾਮਚਰਿਤ ਮਾਨਸ ਲਿਖਦਾ, ਕੋਈ ਜ਼ਿਕਰ ਨਹੀਂ ਹੈ। ਉਸ ਪੀਰੀਅਡ 'ਚ ਸ਼ਲੋਕ ਘੜ ਦਿੰਦੇ ਨੇ ਦਿਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਵੇਲੇ ਦੇ ਹਾਕਮਾਂ ਨੂੰ ਵੀ, ਉਹ ਭਾਵੇਂ ਪਠਾਨ ਹਾਕਮ ਨੇ, ਜਦੋਂ ਗੁਰੂ ਸਾਹਿਬ ਕਹਿੰਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤੇ ਉਹ ਚੱਟ ਜਾਓ, ਕਿ ਜਿਹੜੇ ਰਾਜੇ ਨੇ, ਰੂਲਰ ਨੇ, ਇਹ ਸ਼ੇਰ ਵਾਂਗ ਝਪਟਦੇ ਨੇ। ਮੁਕੱਦਮ ਇਹਨਾਂ ਦੇ ਜਿਹੜੇ ਕਰਿੰਦੇ ਨੇ, ਬਿਊਰੋਕਰੇਸੀ ਹੈ, ਮਲਕ ਤੇ ਜਿਹੜੇ ਦੂਸਰੇ ਬਣਾਏ ਹੋਏ ਸੀ ਲੋਕਲ ਸਾਰੇ ਇਹਨਾਂ ਦੇ ਜਿਹੜੇ ਅਹੁਦੇਦਾਰ, ਰਾਜੇ ਸ਼ੀਂ ਮੁਕੱਦਮ ਕੁੱਤੇ, ਉਹ ਉਹਨਾਂ ਦੇ ਕੁੱਤੇ ਨੇ। ਜਾਏ ਜਗਾਇਨ ਬੈਠੇ ਸੁੱਤੇ, ਜਾ ਕੇ ਜਿਹੜੇ ਆਰਾਮ ਨਾਲ ਰਹਿ ਰਹੇ ਲੋਕ ਨੇ ਉਹਨਾਂ ਦੇ ਉੱਤੇ ਧਾਵੇ ਬੋਲਦੇ ਨੇ। ਚਾਕਰ ਨਹਿੰਦਾ ਪਾਇਨ, ਅੱਗੋਂ ਉਹਨਾਂ ਦੇ ਚਾਕਰ ਨੇ, ਉਹ ਨੂੰਹਾਂ ਦੇ ਨਾਲ ਹੀ ਖਾ ਰਹੇ ਨੇ। ਰਤ ਪਿੱਤ ਕੁੱਤੇ ਉਹ ਚੱਟ ਜਾਓ, ਕੁੱਤੇ ਜਿਹੜੇ ਨੇ ਇਹ ਰਤ ਪਿੱਤ ਸਾਰੇ ਚੱਟ ਰਹੇ ਨੇ। ਹੁਣ ਇਸ ਤੋਂ ਸਟਰੋਂਗ ਸਟੇਟਮੈਂਟ ਕੀ ਹੋਏਗੀ? ਸਿੱਧ ਵੀ ਉੱਥੇ ਹੀ ਬੈਠੇ ਨੇ, ਕੋਈ ਗੋਰਖਨਾਥ ਦਾ ਚੇਲਾ, ਕੋਈ ਮਛੰਦਰਨਾਥ ਦਾ ਚੇਲਾ, ਕੋਈ ਜਿਹੜਾ ਉਹ ਯੂਪੀ ਦੇ ਵਿੱਚ ਬੈਠਾ ਹੈ ਗੋਰਖਮਤੇ, ਕੋਈ ਅਚਲ ਬਟਾਲੇ ਬੈਠਾ ਹੈ, ਕੋਈ ਹੋਰ ਬੈਠਾ ਹੈ, ਜੋਗੀ ਵੀ ਉੱਥੇ ਹੀ ਨੇ, ਬ੍ਰਾਹਮਣ ਵੀ ਬੜੇ ਚੜ੍ਹ ਕੇ ਹਿਮਾਲਿਆ ਦੇ ਉੱਤੇ ਘਰ, ਕਿਸੇ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਹੁਣ ਗੁਰੂ ਨਾਨਕ ਪਾਤਸ਼ਾਹ ਨੇ, ਔਰ ਇਹੀ ਉਹਨਾਂ ਨੇ ਕਨਫਰੰਟ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਧਾਂ ਦੇ ਨਾਲ ਉਹਨਾਂ ਨੇ ਕਨਫਰੰਟ ਕੀਤਾ ਤੇ ਉਹ ਸਿੱਧ ਪੁੱਛਣ ਸੁਣ ਬਾਲਿਆ, ਮਾਤ ਲੋਕ ਵਿੱਚ ਕਿਆ ਵਰਤਾਰਾ, ਕਹਿੰਦੇ ਹੇ ਬਾਲਕ, ਇਹ ਮੁੰਡੇ ਕਾਕੇ ਤੂੰ ਆਇਆ, ਇਹ ਦੱਸ ਹਲੇ ਕੀ ਹੋ ਰਿਹਾ ਦੁਨੀਆ। ਤੇ ਗੁਰੂ ਸਾਹਿਬ ਨੇ ਕਿਹਾ ਸਿੱਧ ਛਿਪ ਬੈਠੇ ਪਰਬਤੀ, ਕੌਣ ਧਰਤ ਕੋ ਪਾਰ ਉਤਾਰਾ। ਹੁਣ ਇਹ ਹੈ ਜਦੋਂ ਅਸੀਂ ਕਰੰਟ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਕਿ ਸਾਡੇ ਲਈ ਅੱਜ ਦੇ ਪੀਰੀਅਡ ਦੇ ਵਿੱਚ ਕੀ ਪ੍ਰਾਇੋਰਟੀ ਹੈ। ਜਿਵੇਂ ਜਿਹੜਾ ਵੀਰ ਜਤਿੰਦਰ ਸਿੰਘ ਹੋਰਾਂ ਨੇ ਜਗਤਾਰ ਸਿੰਘ ਹਵਾਰੇ ਦੇ ਕੇਸ ਤੋਂ ਆਪਣਾ ਸਵਾਲ ਸ਼ੁਰੂ ਕੀਤਾ, ਹੁਣ ਕਿੰਨੀਆਂ ਅਪੀਲਾਂ ਹੋ ਰਹੀਆਂ ਜੀ ਕਿ ਜੀ ਹੁਣ ਉਹਨਾਂ ਦੇ ਮਾਤਾ ਜਿਹੜੇ ਨੇ ਉਹ ਬੜੇ ਉਹਨਾਂ ਦੀ ਕ੍ਰਿਟੀਕਲ ਸਿਚੁਏਸ਼ਨ ਰਹੀ ਹੈ, ਚੱਲ ਰਹੀ ਹੈ ਅਜੇ ਵੀ, ਮਿਲਣ ਵੀ ਜਾ ਰਹੇ ਨੇ ਕਿ ਭਾਈ ਮਾਂ ਪੁੱਤਰ 30 ਸਾਲ ਹੋ ਗਏ ਉਹਨਾਂ ਨੂੰ ਮਿਲ ਦਿਓ। ਹੁਣ ਇੱਕ ਪਾਸੇ ਇਹ ਪਾਰਟ ਹੈ ਵੀ ਜ਼ੁਲਮ ਇਕੱਲੇ ਇੱਕ ਲੈਵਲ ਤੇ ਨਹੀਂ ਹੈ। ਅਸੀਂ ਵਾਟਰ ਐਜ਼ ਏ ਵੈਪਨ ਦੇਖਿਆ, ਅਸੀਂ ਫੇਕ ਐਨਕਾਊਂਟਰਸ ਦਾ ਦੇਖ ਰਹੇ ਹਾਂ, ਇਕਨੋਮਿਕਲ ਤਬਾਹੀ ਦੇਖ ਰਹੇ ਹਾਂ, ਕਿਵੇਂ ਹੁਣ ਬਈਆਂ ਦੀਆਂ ਬੱਸਾਂ ਭਰ ਕੇ ਲੁਧਿਆਣਾ ਜਲੰਧਰ ਦੂਜੇ ਤੀਜੇ ਆ ਰਹੀਆਂ, ਪਤਾ ਨਹੀਂ ਇਹਨਾਂ ਨੇ ਫਰਦਰ ਕੀ ਕਰਨਾ। ਹੁਣ ਸਾਨੂੰ ਇਹ ਕੁਝ ਨਜ਼ਰ ਨਾ ਆਏ ਤੇ ਅਸੀਂ ਕਹੀਏ ਜੀ ਸਰਬੱਤ ਦਾ ਭਲਾ। ਭਾਈ ਸਰਬੱਤ ਦਾ ਭਲਾ ਤਾਂ ਐਂਡ 'ਚ ਜਾ ਕੇ ਅਸੀਂ ਮੰਗਿਆ। ਪਹਿਲਾਂ ਤਾਂ ਅਸੀਂ ਅਕਾਲ ਪੁਰਖ ਤੋਂ ਵੀ ਇਹ ਮੰਗਿਆ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ
ਤਹਾਂ ਰੱਛਿਆ ਰਿਆਇਤ। ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਹਨਾਂ ਦੀ ਰੱਛਿਆ ਕਰੋ, ਉਹਨਾਂ ਨੂੰ ਪ੍ਰੋਟੈਕਟ ਕਰੋ ਔਰ ਰਿਆਇਤ ਕਰੋ। ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਇੱਥੋਂ ਹੋਇਆ ਜੇ ਖਾਲਸਾ ਨਹੀਂ ਹੈ, ਜੇ ਖਾਲਸੇ ਦੀ ਹੋਂਦ ਜਾਂ ਖਾਲਸੇ ਦਾ ਬੋਲਬਾਲਾ ਨਹੀਂ ਹੈ ਤੇ ਸਰਬੱਤ ਦਾ ਭਲਾ ਕਿਵੇਂ ਕਰੋਗੇ ਜੀ? ਅੱਜ ਤਾਂ ਤੁਸੀਂ ਮੁਥਾਜੀ ਚੋਂ ਤੁਹਾਡੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਸੈਂਕੜਿਆਂ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਨੇ, ਅਗਲੇ ਜੈਨੋਸਾਈਡ ਦੀ ਤਿਆਰੀ ਹੋ ਰਹੀ ਹੈ ਤੁਹਾਡੀਆਂ ਜ਼ਮੀਨਾਂ ਖੋਹਣ ਦੇ ਲਈ, ਇੱਕ ਤੋਂ ਬਾਅਦ ਇੱਕ, ਕਦੇ 3 ਖੇਤੀ ਕਾਨੂੰਨ, ਕਦੇ ਲੈਂਡ ਪੂਲਿੰਗ ਪਾਲਿਸੀ, ਔਰ ਫਿਰ ਤੁਹਾਡੀ ਇਸ ਵੇਲੇ 2000 ਪਿੰਡਾਂ ਨੂੰ ਜਿਹੜੀ ਲਗਭਗ 4 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਪਾਣੀ ਦੇ ਵਿੱਚ ਬਰਬਾਦ ਕੀਤੀ ਹੈ। ਫਰਦਰ ਕੀ ਉਹਨਾਂ ਦੇ ਏਜੰਡੇ ਨੇ? ਔਰ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਠੀਕ ਹੈ ਵੀ ਜਿਹੜਾ ਸਰਬੱਤ ਦਾ ਭਲਾ ਅਲਟੀਮੇਟਲੀ ਇਹ ਸਾਡਾ ਮਿਸ਼ਨ ਹੈ, ਪਰ ਜੇ ਖਾਲਸੇ ਦੀ ਹੋਂਦ ਹੀ ਨਾ ਹੋਏਗੀ, ਖਾਲਸਾ ਪੋਲੀਟੀਕਲੀ ਫਰੀ ਨਹੀਂ ਹੋਏਗਾ। ਔਰ ਇਹੀ ਮੰਗ ਇਕੱਲੀ ਸਾਡੀ ਨਹੀਂ, ਜਦੋਂ ਅਸੀਂ ਵੱਡੇ ਘੱਲੂਘਾਰੇ ਜਿਸ ਦਿਨ 'ਚ ਵਾਪਰਦਾ, ਇੱਕ ਦਿਨ ਦੇ ਵਿੱਚ 30-40 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਜਾਂਦੇ ਨੇ, ਉਸ ਸ਼ਾਮ ਇੱਕ ਬਿਰਧ ਨਿਹੰਗ ਸਿੰਘ ਗੁਰੂ ਚਰਨਾਂ 'ਚ ਅਰਦਾਸ ਕਰਦਾ, ਜਦੋਂ ਖਾਲਸਾ ਸੇਫਟੀ 'ਚ ਥੋੜ੍ਹਾ ਜਿਹਾ ਨਿਕਲ ਜਾਂਦਾ ਹੈ, ਔਰ ਉਸ ਅਰਦਾਸ ਦੇ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਇਹ ਅਕਾਲ ਪੁਰਖ, ਇਹ ਦਸਵੇਂ ਪਿਤਾ, ਬੌੜੀ ਕਰੋ, ਪੰਥ ਦੀ ਰੱਖਿਆ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਇਨਸਾਨੀ ਪਿਆਰ ਦਾ ਸੁਨੇਹਾ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਕੌਣ ਲੈ ਕੇ ਜਾਏਗਾ? ਸੋ ਅਸੀਂ ਪੋਲੀਟੀਕਲ ਸੋਵਰਨਿਟੀ, ਆਜ਼ਾਦੀ, ਖਾਲਿਸਤਾਨ ਇਸੇ ਲਈ ਲੈਣਾ ਕਿ ਪੰਥ ਸਰਬੱਤ ਦਾ ਭਲਾ ਕਰ ਸਕੇ। ਪਰ ਜਦੋਂ ਤੁਸੀਂ ਕ੍ਰਾਈਸਿਸ 'ਚੋਂ, ਤੁਹਾਡੀ ਹੋਂਦ ਦੀ ਲੜਾਈ ਹੈ, ਤੁਹਾਨੂੰ ਹਰ ਪਾਸਿਓਂ ਘੇਰਿਆ ਹੋਇਆ ਔਰ 4 ਚਫੇਰੇ ਜ਼ੁਲਮ ਦੀ ਹਨੇਰੀ ਵਗਾਈ ਜਾ ਰਹੀ ਹੈ, ਉਦੋਂ ਤੁਹਾਡੀ ਪ੍ਰਾਇਰਟੀ ਇਹ ਨਹੀਂ ਹੈ ਜੀ ਬੜਾ ਲੰਬਾ ਨਗਰ ਕੀਰਤਨ ਕੱਢਿਆ ਜੀ, ਵਾਹ ਵਾਹ ਵਾਹ, ਪੀਜ਼ੇ ਦਾ ਵੀ ਲੰਗਰ ਸੀ, ਫਲਾਣੇ ਦਾ ਵੀ ਸੀ, ਫਲਾਣਾ ਬਾਬਾ ਆ ਗਿਆ, ਢਮਕਾ ਆ ਗਿਆ, ਇੰਨੇ ਤਰ੍ਹਾਂ ਦੇ। ਇਹ ਲੰਗਰਾਂ ਦਾ ਜ਼ਮਾਨਾ ਨਹੀਂ ਹੈ। ਇਸ ਨੂੰ ਇਹੀ ਨਹੀਂ ਵੀ ਅਸੀਂ ਦੂਸਰਿਆਂ ਦੀ ਜਾ ਕੇ, ਈਵਨ ਖੁਦ ਵੀ, ਜੇ ਤੁਸੀਂ ਸਾਡਾ ਬਹੁਤ ਸਾਰਾ ਇਸ ਵੇਲੇ ਗੁਰਦੁਆਰਿਆਂ ਦੇ ਹਵਾਲੇ ਨਾਲ ਸਾਡਾ ਨੈਟਵਰਕ ਦੇਖੋ ਤੇ ਸਾਡੀ ਬਹੁਤੀ ਐਨਰਜੀ, ਬਹੁਤੀ ਤਾਕਤ ਉਹਨਾਂ ਜਿਹੜਾ ਚੀਜ਼ਾਂ ਦੇ ਉੱਤੇ ਹੀ ਲੱਗੀ ਹੋਈ ਹੈ। ਜਿਹੜਾ ਮੁੱਢਲਾ ਇਸ ਵੇਲੇ ਚੈਲੰਜ ਹੈ, ਔਰ ਮੈਂ ਕਨਕਲੂਡ ਕਰਾਂ, ਮੁੱਢਲਾ ਇਹੀ ਹੈ ਕਿ ਇਸ ਵੇਲੇ ਸਾਡਾ ਫੋਕਸ ਜਿਹੜਾ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਫਿਰ ਤੁਹਾਨੂੰ ਇਹ ਅਪੀਲਾਂ ਕਰਨ ਦੀ ਲੋੜ ਨਹੀਂ ਕਿ ਜੀ ਅਸੀਂ ਤਾਂ ਬਹੁਤ ਚੰਗੇ ਹਾਂ ਜੀ, ਅਸੀਂ ਤਾਂ ਬਹੁਤ ਭਲੇ ਹਾਂ ਜੀ, ਦੇਖੋ ਅਸੀਂ ਪਰਉਪਕਾਰ ਕਰਦੇ ਹਾਂ ਜੀ, ਫਿਰ ਵੀ ਸਾਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਉਹਨਾਂ ਨੇ ਕਰੀ ਜਾਣਾ ਹੈ। ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ ਨੇ। ਤੇ ਤੁਸੀਂ ਜਿਹੜਾ ਉਹ ਸੈਲੀਬ੍ਰੇਸ਼ਨ 'ਚ ਲੱਗੋ ਤੇ ਭੰਗੜੇ ਤੇ ਗਿੱਧਿਆਂ ਦੇ ਤੇ ਉਹਦੇ ਨਾਲ ਜੋੜ ਕੇ ਮੇਲੇ ਕਰਾਓ ਤੇ ਕਬੱਡੀ ਮੈਚ ਤੇ ਦੂਜੇ ਉਹ ਤੁਹਾਡੀਆਂ ਪ੍ਰਾਇਰਟੀਜ਼ ਬਣੀਆਂ ਹੋਣ, ਫਿਰ ਕੌਮਾਂ ਦੀ ਸਰਵਾਈਵਲ, ਉਹ ਜਿਵੇਂ ਸ਼ੇਰ ਸਿੰਘ ਕੰਵਲ ਹੁਣ ਤਾਂ ਨਹੀਂ ਇਸ ਦੁਨੀਆ 'ਚ ਨੇ, ਬੜੇ ਚੰਗੇ ਪੰਜਾਬੀ ਦੇ ਸ਼ਾਇਰ ਵੀ ਸੀ, ਤੇ ਉਹਨਾਂ ਖਾਲਿਸਤਾਨੀਆਂ ਦੇ ਹਵਾਲੇ ਨਾਲ ਜਿਹੜੇ ਹਟ ਕੇ ਤੇ ਕਬੱਡੀ ਮੈਚ ਕਰਵਾਉਣ ਲੱਗ ਗਏ, ਉਹਨਾਂ ਬਾਰੇ ਕਿਹਾ ਕਿ ਭਾਈ ਇਹ ਹੁਣ ਲੱਗੇ ਖਾਲਿਸਤਾਨੀ ਕੌਡੀ ਕਰਵਾਣੇ, ਛੱਡ ਦੇਸ਼ ਦੀ ਮੰਗ ਪੰਥ ਦੇ ਪੱਟ ਬਣਾਉਣੇ। ਉਹਨੂੰ ਕਹਿੰਦੇ ਹੁਣ ਤੁਸੀਂ ਪੰਥ ਦੇ ਪੱਟ ਬਣਾਉਣ ਤੇ ਲੱਗੇ ਹੋ, ਇਹ ਵੀ ਸਾਡੀ ਪ੍ਰਾਇਰਟੀ ਨਹੀਂ ਹੈ ਭਾਈ। ਜੇ ਹੁਣ ਤੁਰੇ ਹੋ ਖਾਲਿਸਤਾਨ ਤੋਂ ਬਿਨਾਂ, ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ। ਸੋ ਇਸ ਦੇ ਉੱਤੇ ਹੀ ਸਾਡਾ ਫੋਕਸ ਹੋਣਾ ਚਾਹੀਦਾ। ਸੋ ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਵੈਸੇ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰਾਂ ਨੇ ਵੀ WhatsApp ਦੇ ਉੱਤੇ ਸਾਨੂੰ ਮੈਸੇਜ, ਪਰ ਉਹ ਬਹੁਤੇ ਐਪਰੀਸ਼ੀਏਸ਼ਨ ਦੇ ਨੇ ਔਰ TV84 ਦੀ ਸ਼ਲਾਘਾ ਦੇ ਨੇ। ਅਸੀਂ ਉਹਨਾਂ ਨੂੰ ਵੀ ਬਾਈ ਨੇਮ ਨੈਕਸਟ ਟਾਈਮ ਤੋਂ ਐਕਨੋਲੇਜ ਕਰਾਂਗੇ, ਪਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਮਿੰਟ ਡੇਢ ਮਿੰਟ ਦਾ ਬਰੀਫ, ਇਹਨਾਂ ਨੇ ਤਾਂ ਵੀਡੀਓ ਦਿੱਤੀ, ਜੇ ਤੁਸੀਂ ਈਵਨ ਆਡੀਓ 'ਚ ਵੀ ਦੇਣਾ ਚਾਹੋ, ਆਪਣੀ ਪਿਕਚਰ ਨਹੀਂ ਵੀ ਦੇਣਾ ਚਾਹੋ, ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ। ਇਸ ਢੰਗ ਨਾਲ ਥੋੜ੍ਹੀ ਜਿਹੀ ਨਵੀਨਤਾ ਵੀ ਆਏਗੀ, ਕਿਉਂਕਿ ਉਹੀ ਖਬਰਾਂ ਇੱਕ ਆਨੇ ਬਹਾਨੇ ਡਿਸਕਸ ਕਰਨਾ ਇੱਕ ਬੋਰੀਅਤ ਵੀ ਪੈਦਾ ਕਰਦਾ ਹੈ। ਉਹਦੇ ਥੱਲੇ ਸਾਡੇ ਵਿਚਲਾ ਬੈਸਟ ਵੀ ਬਾਹਰ ਨਿਕਲਦਾ ਹੈ, ਜਦੋਂ ਕਿ ਅਸੀਂ ਜਿਹੜਾ ਆਪਣੇ ਆਪ ਨੂੰ ਵੀ, ਜਦੋਂ ਸਵਾਲ ਹੁੰਦਾ ਉਦੋਂ ਹੀ ਤੁਹਾਡਾ ਮਾਈਂਡ ਵੀ ਇੱਕ ਫਿਰ ਡਿਫਰੈਂਟ ਐਂਗਲ ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ
ਵੀਰ ਜਤਿੰਦਰ ਸਿੰਘ ਜੀ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।